ਮੁੱਖ ਮੰਤਰੀ ਬਣੇ ਨੇ ਬਿਹਾਰ ਦੇ 9ਵੀਂ ਵਾਰ ਤੇ ਤਕਰੀਬਨ 19 ਸਾਲਾਂ ਤੋਂ ਉਹ ਇਸ ਕੁਰਸੀ ਦੇ ਆਲੇ ਦੁਆਲੇ ਘੁੰਮ ਰਹੇ ਨੇ। ਬੇਸ਼ੱਕ ਵਿੱਚੋਂ 10 ਮਹੀਨਿਆਂ ਵਾਲਾ ਜੀਤਨ ਰਾਮ ਮਾਂਝੀ ਦਾ ਕਾਰਜਕਾਲ ਕੱਢ ਦਈਏ ਤਾਂ ਤਕਰੀਬਨ 18 ਸਾਲ ਤੋਂ ਉਹ ਇਸ ਕੁਰਸੀ ਦੇ ਆਲੇ ਦੁਆਲੇ ਜਾਂ ਇਸ ਕੁਰਸੀ ਦੇ ਉੱਤੇ ਬੈਠੇ ਹੋਏ ਨੇ। ਪਰ ਇੱਕ ਕੁਰਸੀ ਹੋਰ ਹੈ ਜਿਸ ਕੁਰਸੀ ਦੀ ਮਨਸ਼ਾ ਕਰਕੇ ਉਹਨਾਂ ਦੀਆਂ ਜਿਹੜੀਆਂ ਸਿਆਸੀ ਇੱਛਾਵਾਂ ਨੇ ਉਹ ਬਹੁਤ ਵੱਡੀਆਂ ਨੇ। ਉਹ ਪ੍ਰਧਾਨ ਮੰਤਰੀ ਬਣਨਾ ਲੋਚਦੇ ਨੇ। 2014 ਦੇ ਵਿੱਚ ਵੀ ਜਦੋਂ ਭਾਜਪਾ ਨਾਲੋਂ ਤੋੜ ਵਿਛੋੜਾ ਹੋਇਆ ਸੀ ਤਾਂ ਉਦੋਂ ਵੀ ਇਹ ਜਿਹੜੀਆਂ ਸਿਆਸੀ ਇੱਛਾਵਾਂ ਸੀ ਬਹੁਤ ਵੱਡਾ ਕਾਰਨ ਸਮਝੀਆਂ ਜਾ ਰਹੀਆਂ ਸੀ। ਪਰ ਇੱਕ ਵਾਰ ਫਿਰ ਤੋਂ ਉਹਨਾਂ ਨੇ, ਕਿਉਂਕਿ ਉਹ ਐਨਡੀਏ ਗੱਠਜੋੜ ਦੇ ਵਿੱਚ ਸੀਗੇ, ਇੱਕ ਵਾਰ ਫਿਰ ਤੋਂ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਸ਼ਾਇਦ ਪ੍ਰਧਾਨ ਮੰਤਰੀ ਬਣਾਂਗੇ, ਪਰ ਉਹ ਫਿਰ ਉਹਨਾਂ ਦਾ ਉਸ ਕੁਰਸੀ ਨਾਲੋਂ ਹੱਥ ਪੈਂਦਾ ਪੈਂਦਾ ਬਚ ਗਿਆ। ਪਰ ਉਹਨਾਂ ਨੇ ਫਿਰ ਉਹਨਾਂ ਨੂੰ, ਕਿਉਂਕਿ ਉਹ ਮੌਸਮ ਵਿਗਿਆਨੀ ਵੀ ਨੇ ਤੇ ਉਹਨਾਂ ਨੂੰ ਪਤਾ ਹੈ ਕਿ ਹੁਣ ਸੱਤਾ ਦਾ ਊਠ ਕਿਸ ਕਰਵਟ ਬੈਠੇਗਾ, ਤਾਂ ਉਹਨਾਂ ਨੇ ਇਹ ਅੰਦਾਜ਼ਾ ਲਾ ਕੇ ਇੱਕ ਵਾਰ ਫਿਰ ਉਸੇ ਮੋਦੀ, ਨਰਿੰਦਰ ਮੋਦੀ ਜੀ ਦੇ ਉਹ ਕਿਸੇ ਸਮੇਂ ਧੁਰ ਵਿਰੋਧੀ ਰਹੇ ਨੇ, ਇਹ ਉਸੇ ਭਾਜਪਾ ਜੀ ਦੇ ਬਾਰੇ ਉਹ ਕਹਿੰਦੇ ਰਹੇ ਨੇ ਕਿ ਮਿੱਟੀ में मिल जाएंगे मगर भाजपा के साथ नहीं जाएंगे। ਹੁਣ ਚਲੇ ਤਾਂ ਗਏ ਨੇ, ਸਵਾਲ ਪੈਦਾ ਹੋ ਗਿਆ ਕਿ ਕੀ ਮਿੱਟੀ ਦੇ ਵਿੱਚ ਵੀ ਮਿਲ ਜਾਣਗੇ। ਤਾਂ ਇਹਦੀਆਂ ਚਰਚਾਵਾਂ ਪਹਿਲਾਂ ਹੀ ਬਿਹਾਰ ਦੀ ਰਾਜਨੀਤੀ ਦੇ ਵਿੱਚ ਚੱਲ ਪਈਆਂ ਨੇ। ਲਾਲੂ ਪ੍ਰਸਾਦ ਯਾਦਵ ਦੇ ਨਾਲ ਉਹਨਾਂ ਦੀ ਕਿਹੋ ਜਿਹੀ ਰਾਜਨੀਤੀ ਸੀ, ਲਾਲੂ ਪ੍ਰਸਾਦ ਯਾਦਵ ਦੇ ਨਾਲ ਦੂਰ ਦੁਰਾਡੇ ਦਾ ਰਿਸ਼ਤਾ, ਫਿਰ ਸਿਆਸੀ ਖਿੱਚੋਤਾਣ, ਸਿਆਸੀ ਤਣਾਅ ਤੇ ਫਿਰ ਜੱਫੀਆਂ, ਫਿਰ ਲਾਲੂ ਦੇ ਮੁੰਡੇ ਨੂੰ ਕੁਰਸੀ ਵੀ ਦਿੱਤੀ ਤੇ ਬਾਅਦ ਦੇ ਵਿੱਚ ਫਿਰ ਹੁਣ ਉਹ ਕੁਰਸੀ ਉਹਨਾਂ ਤੋਂ ਖੋਹ ਲਈ ਹੈ, ਜਾਂ ਕਹਿ ਲਓ ਕਿ ਆਪਣੀ ਕੁਰਸੀ ਬਚਾਉਣ ਵਾਸਤੇ ਇੱਕ ਵਾਰੀ ਉਹਨਾਂ ਦੀ ਕੁਰਸੀ ਤੇ ਫਿਰ ਲੱਤ ਮਾਰ ਦਿੱਤੀ ਹੈ। ਬਿਹਾਰ ਦੇ ਵਿੱਚ ਨੀਤੀਸ਼ ਤੇ ਭਾਜਪਾ ਕਿਸੇ ਸਮੇਂ ਪਿਛਲੇ 17 ਸਾਲ ਤੋਂ ਇਕੱਠੇ ਸਨ। ਜੇਕਰ ਦੇਖਿਆ ਜਾਵੇ ਤਾਂ ਨੀਤੀਸ਼ ਨੇ 1996 ਦੇ ਵਿੱਚ ਭਾਜਪਾ ਦੇ ਨਾਲ ਗੱਠਜੋੜ ਕੀਤਾ ਸੀਗਾ ਤੇ ਇਹ 2013 ਤੱਕ ਚੱਲਿਆ। ਭਾਜਪਾ ਦੇ ਨਾਲ ਮਿਲ ਕੇ ਚੋਣਾਂ ਲੜੀਆਂ ਤੇ ਬਿਹਾਰ ਦੀ ਸੱਤਾ ਤੇ ਉਹ ਕਾਬਜ਼ ਹੋਏ। ਸਨ 2014 ਦੇ ਵਿੱਚ ਨੀਤੀਸ਼ ਪਹਿਲੀ ਵਾਰ ਭਾਜਪਾ ਦੇ ਨਾਲੋਂ ਵੱਖਰਾ ਰਾਹ ਫੜਦਾ ਜਦੋਂ ਭਾਜਪਾ ਨੇ ਲੋਕ ਸਭਾ ਚੋਣਾਂ ਦੇ ਵਿੱਚ ਨਰਿੰਦਰ ਮੋਦੀ ਦਾ ਪ੍ਰਧਾਨ ਮੰਤਰੀ ਦਾ ਚਿਹਰਾ ਐਲਾਨ ਦਿੱਤਾ। ਉਦੋਂ ਉਹਨਾਂ ਨੇ ਲੋਕ ਸਭਾ ਚੋਣਾਂ ਇਕੱਲਿਆਂ ਲੜੀਆਂ। ਫਿਰ ਉਹਨਾਂ ਨੇ 2019 ਦੇ ਨਿਰਾਸ਼ਾਜਨਕ ਨਤੀਜਿਆਂ ਤੋਂ ਬਾਅਦ ਰਾਸ਼ਟਰੀ ਜਨਤਾ ਦਲ ਮਾਫ ਕਰਨਾ ਤੇ ਕਾਂਗਰਸ ਪਾਰਟੀ ਦੇ ਨਾਲ ਉਹਨਾਂ ਨੇ ਗੱਠਜੋੜ ਕੀਤਾ ਸੀਗਾ। ਜਦੋਂ 2010 ਦੀਆਂ ਚੋਣਾਂ ਹੋਈਆਂ ਸੀ, ਆਪਾਂ ਤੁਹਾਨੂੰ ਪਿੱਛੇ ਲੈ ਚੱਲਦੇ ਹਾਂ, ਇਹ ਦੱਸਦੇ ਆ ਨੀਤੀਸ਼ ਕੁਮਾਰ ਨੂੰ ਵੀ ਤੇ ਤੁਹਾਨੂੰ ਵੀ ਕਿ ਕਿਵੇਂ ਹਰ ਪਾਰਟੀ ਤੋਂ ਬਾਅਦ ਹਰ ਉਹਦੇ ਜਦੋਂ ਉਹਨੇ ਦੇਖਿਆ ਕਿ ਹੁਣ ਮੈਨੂੰ ਇੱਧਰ ਪਾਲਾ ਸਹੀ ਨਹੀਂ ਹੈ ਤਾਂ ਮੈਂ ਉੱਧਰ ਜਾਣਾ, ਉਸ ਤੋਂ ਬਾਅਦ ਨੀਤੀਸ਼ ਕੁਮਾਰ ਲਗਾਤਾਰ ਕਮਜ਼ੋਰ ਹੋਇਆ। ਮਿਸਾਲ ਕਿੱਥੇ ਹੈ? ਮਿਸਾਲ ਹੈ ਕਿ 2010 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਬਿਹਾਰ ਵਿਧਾਨ ਸਭਾ ਦੇ ਵਿੱਚ ਉਹਨੇ ਤਕਰੀਬਨ 115 ਸੀਟਾਂ ਜਿੱਤੀਆਂ ਸੀਗੀਆਂ। 2010 ਦੀਆਂ ਚੋਣਾਂ ਦੇ ਵਿੱਚ ਉਹਨੇ ਭਾਜਪਾ ਨਾਲ ਗੱਠਜੋੜ ਕਰਕੇ ਸਰਕਾਰ ਬਣਾਈ। ਅਗਲੀਆਂ ਚੋਣਾਂ ਦੇ ਵਿੱਚ ਨੀਤੀਸ਼ ਕੁਮਾਰ ਨੇ ਲਾਲੂ ਪ੍ਰਸਾਦ ਦੇ ਨਾਲ ਮਿਲ ਕੇ ਚੋਣਾਂ ਲੜੀਆਂ ਤੇ ਉਹਨੂੰ 71 ਸੀਟਾਂ ਮਿਲੀਆਂ। ਫਿਰ ਨੀਤੀਸ਼ ਕੁਮਾਰ ਨੇ 2020 ਦੀਆਂ ਵਿਧਾਨ ਸਭਾ ਚੋਣਾਂ ਭਾਜਪਾ ਦੇ ਨਾਲ ਮਿਲ ਕੇ ਲੜੀਆਂ ਤੇ ਉਹਦੇ ਵਿੱਚ ਉਹ 71 ਤੋਂ ਘਟ ਕੇ 43 ਤੇ ਆ ਡਿੱਗਿਆ। ਨੀਤੀਸ਼ ਕੁਮਾਰ ਨੂੰ ਇਹ ਸ਼ਾਇਦ ਚੇਤਾ ਨਹੀਂ ਰਿਹਾ ਕਿ ਜਾਰਜ ਫਰਨਾਂਡਿਸ ਵਰਗੇ ਕਿੰਨੇ ਆਗੂ ਨੇ ਜਿਨ੍ਹਾਂ ਦੀ ਕਦੇ ਤੂਤੀ ਬੋਲਦੀ ਸੀਗੀ, ਪਰ ਉਹ ਜਨਤਾ ਦੇ ਨਾਲ ਧੋਖਾ ਕਰਨ ਦੇ ਮਾਮਲੇ ਦੇ ਵਿੱਚ, ਜਾਂ ਕਹਿ ਲਓ ਕਿ ਇੱਕ ਤਰੀਕੇ ਦੇ ਨਾਲ ਮੌਕਾ ਪ੍ਰਸਤੀ ਦੇ ਮਾਮਲੇ ਦੇ ਵਿੱਚ ਹੋਣ ਕਰਕੇ ਉਹ ਅੱਜ ਕੱਲ੍ਹ ਮਿੱਟੀ ਦੇ ਵਿੱਚੋਂ ਮਿਲ ਗਏ ਨੇ। ਇਸੇ ਤਰ੍ਹਾਂ ਨੀਤੀਸ਼ ਕੁਮਾਰ ਦੇ ਬਾਰੇ ਵੀ ਕਿਹਾ ਜਾਂਦਾ ਹੈ ਕਿ ਜਿਸ ਪਾਰਟੀ ਦੇ ਨਾਲ ਉਹਨਾਂ ਦਾ ਗੱਠਜੋੜ ਹੋਇਆ ਉਸ ਪਾਰਟੀ ਦੇ ਨਾਲ ਕਦੇ ਅਕਾਲੀ ਦਲ ਵੀ ਸੀ, ਕਦੇ ਉਹਨਾਂ ਦੇ ਨਾਲ PDP ਸੀ, ਕਦੇ ਉਹਨਾਂ ਦੇ ਨਾਲ ਰਾਮ ਵਿਲਾਸ ਪਾਸਵਾਨ ਸੀ। ਅੱਜ ਉਹ ਸਾਰੇ ਜਿਹੜੇ ਧਿਰ ਨੇ, ਜਿਹੜੀਆਂ ਜਥੇਬੰਦੀਆਂ ਨੇ, ਖੇਤਰੀ ਪਾਰਟੀਆਂ ਨੇ, ਉਹ ਤੁਹਾਨੂੰ ਕਿੱਥੇ ਖੜੀਆਂ ਨਜ਼ਰ ਆਉਂਦੀਆਂ ਨੇ। ਸੋ ਕੀ ਉਹਨਾਂ ਨੇ ਸਿਆਸੀ ਤੌਰ ਤੇ ਖੁਦਕੁਸ਼ੀ ਕਰ ਲਈ ਹੈ? ਇਹ ਇੱਕ ਵੱਡਾ ਸਵਾਲ ਹੈ। ਹੁਣ ਤੇ ਆਪਾਂ ਆਉਣੇ ਆ ਦੁਬਾਰੇ 2015 ਦੇ 2014 ਦੇ ਉਹਨਾਂ ਸਮਿਆਂ ਦੇ ਵਿੱਚ। 2015 ਦੇ ਵਿੱਚ ਨੀਤੀਸ਼ ਨੇ ਰਾਸ਼ਟਰੀ ਜਨਤਾ ਦਲ RJD ਤੇ ਕਾਂਗਰਸ ਦੇ ਨਾਲ ਮਹਾਗਠਜੋੜ ਬਣਾ ਕੇ ਚੋਣਾਂ ਲੜੀਆਂ ਸੀਗੀਆਂ ਤੇ ਇੱਕ ਵਾਰ ਫਿਰ ਉਹ ਮੁੱਖ ਮੰਤਰੀ ਬਣ ਗਏ ਸੀਗੇ। 2017 ਦੇ ਵਿੱਚ ਆ ਕੇ ਫਿਰ ਉਹਨੇ ਮਹਾਗਠਜੋੜ ਦੇ ਨਾਲ ਨਾਤਾ ਤੋੜ ਲਿਆ ਤੇ ਭਾਜਪਾ ਦੇ ਨਾਲ ਗੱਠਜੋੜ ਕਰਕੇ ਸਰਕਾਰ ਬਣਾਈ ਤੇ ਉਦੋਂ ਉਪ ਮੁੱਖ ਮੰਤਰੀ ਬਣੇ ਸੀ ਸੁਸ਼ੀਲ ਮੋਦੀ। 2020 ਦੇ ਵਿੱਚ ਫਿਰ ਉਹਨੇ ਭਾਜਪਾ ਦੇ ਨਾਲ ਗੱਠਜੋੜ ਕਰਕੇ ਚੋਣਾਂ ਲੜੀਆਂ ਤੇ ਸੱਤਾ ਦੇ ਵਿੱਚ ਵਾਪਸ ਆਏ। ਹਾਲਾਂਕਿ JDU ਦੀਆਂ ਸੀਟਾਂ ਭਾਜਪਾ ਨਾਲੋਂ ਘੱਟ ਸਨ, ਪਰ ਫਿਰ ਵੀ ਉਹ ਮੁੱਖ ਮੰਤਰੀ ਦੀ ਕੁਰਸੀ ਤੇ ਬਣੇ ਰਹੇ। ਭਾਜਪਾ ਨੂੰ ਫਾਇਦਾ ਇਹ ਹੈ ਕਿ ਜੇਕਰ ਉਹ ਬਿਹਾਰ ਦੇ ਵਿੱਚ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਲੋਕ ਸਭਾ ਚੋਣਾਂ ਉਹਦੇ ਸ਼ਾਸਨ ਦੇ ਵਿੱਚ ਹੋਣਗੀਆਂ, ਜਿਸ ਦਾ ਉਹਨੂੰ ਫਾਇਦਾ ਹੋ ਸਕਦਾ ਹੈ। ਇਹ DM ਦਿਵਾਕਰ ਨੇ ਜਿਹੜੇ ਉੱਥੋਂ ਦੇ ਪੋਲੀਟੀਕਲ ਐਨਾਲਿਸਟ ਨੇ। ਇਸ ਤੋਂ ਇਲਾਵਾ ਨੀਤੀਸ਼ ਦਾ ਸਮਰਥਨ ਕਰਨਾ ਭਾਜਪਾ ਦੀ ਮਜਬੂਰੀ ਵੀ ਮੰਨਿਆ ਜਾ ਰਿਹਾ, ਕਿਉਂਕਿ ਪਾਰਟੀ ਦਾ ਬਿਹਾਰ ਦੇ ਵਿੱਚ ਕੋਈ ਵੱਡਾ ਚਿਹਰਾ ਨਹੀਂ ਹੈ। ਕਲਿਆਣ ਸਿੰਘ ਉੱਤਰ ਪ੍ਰਦੇਸ਼ ਦੇ ਵਿੱਚ, ਉਮਾ ਭਾਰਤੀ ਮੱਧ ਪ੍ਰਦੇਸ਼ ਦੇ ਵਿੱਚ, ਬਾਅਦ ਦੇ ਵਿੱਚ ਸ਼ਿਵਰਾਜ ਚੌਹਾਨ ਨੂੰ ਅੱਗੇ ਕਰ ਦਿੱਤਾ ਗਿਆ। ਇਸ ਤਰ੍ਹਾਂ ਦਾ ਚਿਹਰਾ ਉੱਥੇ ਹੈਗਾ, ਬਿਹਾਰ ਦੇ ਵਿੱਚ ਨਹੀਂ ਹੈ। ਹੁਣ ਇਸੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਨੀਤੀਸ਼ ਨੇ ਸਾਥੀ ਪਾਰਟੀਆਂ ਬਦਲਣਾ ਜਾਂ ਨੀਤੀਸ਼ ਵੱਲੋਂ
इस तरह का काम करना कोई पहला नहीं है। वो पहला भी इस तरह की निरोल मौका परस्ती जिथे देखी उन्हें सरकारां बनाईयां। आपां देखिया कि 1996 तो बाद किवें 2023 आउंदिआं उन्हें हर वार भाजपा तो पाला ये कह के बदलिया कि हुण मैं इन्हां नाल नहीं जाऊँगा, पर वो फिर गए। एक बार फिर वो 9वीं बार मुख्य मंत्री बन गया, तो चौथी जां 5वीं बार वो इस तरीके नाल मुख्य मंत्री बने है कि उन्होंने पलटी मारी है। मतलब उन्होंने जिस धिर दे नाल मुख्य मंत्री सी जां जिस धिर दे नाल उन्होंने बहुमत मिलिया सी वो दूजे पासे चले गए ने। नीतीश कुमार सोचते हैं कि लोगों नूं आउण वाले समय दे विच मैं दो चीज़ां सोचते हैं। वो एक तो जिहड़ा नरेंद्र मोदी नूं राम मंदिर के निर्माण करके जिहड़ा फायदा होया वो सोचते हैं कि मैनूं ये फायदा हो जाऊगा, होऊगा नहीं होऊगा ये एक वक्री गल है। दूजा ये सोचते हैं कि शायद लोग जिहड़े ने उन्हां नूं आई वार तुसीं बुद्धू बना लैंदे हो, आई वार तुसीं उन्हां नूं किसी तरह लॉलीपॉप दे के तुसीं सत्ता ते विराजमान हो जाते हो। पर की सारा मुआशरा ऐसा हुंदा जिहड़ा लॉलीपॉप सरकारी लॉलीपॉप जां सत्ता दे लॉलीपॉप ते टिकिया हुंदा है? ठीक है, कुछ लोग हुंदे होणगे जिन्हां नूं कुछ ग्रांटां कुछ सरकार तो गफ्फे चाहिए है, पर सारा समाज इस तरह तुहाडे वांगू अनएथिकल नहीं है, इस तरह तुहाडे वांगू गैर सिद्धांतक नहीं है, इस तरह तुहाडे वांगू मौका प्रस्त नहीं है। ਇਹ ਸੀ ਨੀਤੀਸ਼ कुमार की जो राजनीति सी। हुण इंडिया गठजोड़ नूं इस तो बाद कदम तो बाद तकड़ा झटका लग्या। जेकर देश की कौमी राजनीति के हिसाब दे नाल देखिया जावे तां पंजाब दे विच पहले ही आप ते कांग्रेस दे विच गठजोड़ नहीं हो रहा। पश्चिमी बंगाल दे विच ममता बनर्जी ने सीधा कांग्रेस नूं जिहड़ा वो कह लीए कि गूठा दिखाता जां शीशा दिखाता है कि तुसीं आपदे दम ते लड़नियां तां दो लड़ लो, नहीं आपदी मर्जी करो। बिहार दे विच जिहड़ी जिथे कि बहुत वड्डी गिणती दे विच लोक सभा सीटां ने उत्थे पहले ही नीतीश कुमार ने इन्हां दे नाल खेला कर दिता। उत्थे पहले नीतीश कुमार ने पाला बदल लिया कि हुण तीन अहम राजां तीन वड्डे राजां जिथों लोक रिएक्ट करते हैं, जिथों सियासत के कई कोण तय होंदे ने, उत्थों इन्नी हार खा जाण तो बाद जां इन्नियां चुनौतियां वड्डियां दे बावजूद कि इंडिया गठजोड़ आउण वाले समय दे विच पैर जमा पाएगा। तो जेकर इसे तरह उहदे पैरां हेठों सियासी जमीन खिसकदी चली गई तो वो दिन दूर नहीं जदों मोदी दे इस वार फिर एक बार फिर लगातार तीजी बार इस देश की सत्ता ते विराजमान होने का सुपना जिहड़ा उहनूं पूरा करन दे विच जां उहनूं सुपने नूं साकार करन दे विच शायद कोई धिर ऐसी ना बचू जिहड़ी उहनूं टक्कर दे सकूगी। सो बहुत सारियां चीज़ां बदलियां ने। नीतीश कुमार दे बारे कहा जाता है कि बिहार की जनता ये उड़ीक रही है कि हुण कदों वोटां पैणगीआं। जिहड़े एम दिवाकर का मैं DM दिवाकर का मैं हवाला दिता सीगा, वो भी कहते हैं कि बिहार के लोग हुण इस प्रैक्टिस तो औखे ने कि हर वार तुसीं सत्ता वाले पासे जा खड़दे हो, हर वार तुसीं ये देख लेने हो सियासी वट्टे पा के कि किधर ज़्यादा भार है मैं उधर चला जाना है। कोई एथिकल नहीं, कोई कॉन्स्टिट्यूशनल प्रैक्टिस नहीं, कोई ये प्रैक्टिस नहीं कि आपां लोकां दे नाल जाना है। जिहड़े मोदी साहब दे नाल इन्नियां दूरियां सी, राम मंदिर का निर्माण हो गया, एक उत्थों दे करपूरी ठाकुर नूं भारत रत्न मिल गया तो नीतीश कुमार ने पाला बदल लिया। एकनाथ शिंदे की सरकार एकनाथ शिंदे ने सरकार डिगती सी शिव सेना वालियां दी, तो उत्थे पता लग्या कि हुण भाजपा मेरे नाल भी इस तरह का कर सकती है। वो वेख के वो मौका बदल लिया। किन्ने क वार काठ दी हांडी सियाणे कहंदे ने कि वार वार नहीं चढ़ती। देखते हैं नीतीश की किन्ने वार चढ़ती है। बहुत बहुत धन्यवाद।